ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 30 ਜਨਵਰੀ 2026 17 ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਟਨ ਕੇਬਲ, ਵੈਲਕਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ LA ਕੈਲੀਫੋਰਨੀਆ ਤੋਂ ਸਰਦਾਰ ਹਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਵੱਧ ਤੋਂ ਵੱਧ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਪ੍ਰੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਠੀਕ 78 ਸਾਲ ਪਹਿਲਾਂ ਅਖੌਤੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਹਿੰਦੂਤਵੀ ਵਿਚਾਰਧਾਰਾ ਵਾਲੇ ਨੱਥੂ ਰਾਮ ਗੋਡਸੇ ਨੇ ਦਿੱਲੀ ਦੇ ਬਿਰਲਾ ਮੰਦਿਰ ਵਿੱਚ ਮਾਰ ਮੁਕਾਇਆ। ਪਿਛਲੇ 12 ਸਾਲਾਂ ਤੋਂ ਗੋਡਸੇ ਦੀ ਵਿਚਾਰਧਾਰਾ ਵਾਲੇ RSS ਦਾ ਦਿੱਲੀ ਤਖਤ ਤੇ ਕਬਜ਼ਾ ਹੈ ਔਰ ਸਤਮ ਜ਼ਰੀਫੀ ਇਹ ਹੈ ਕਿ RSS ਕੋਈ ਰਜਿਸਟਰਡ ਸੰਸਥਾ ਨਹੀਂ ਹੈ ਤੇ ਨਾ ਹੀ ਉਸ ਦਾ ਕੋਈ ਮੈਂਬਰਸ਼ਿਪ ਰਿਕਾਰਡ ਜਾਂ ਬੈਂਕ ਅਕਾਊਂਟ ਹੈ। ਸੋ ਅਮਰੀਕਾ ਵਿੱਚ ਕੁਝ ਸਮਾਂ ਪਹਿਲਾਂ RSS ਨੇ ਲੋਬੀ ਕਰਨ ਲਈ ਲੱਖਾਂ ਡਾਲਰ ਖਰਚ ਕੇ ਔਰ ਲੋਬੀ ਫਰਮ ਜਿਹੜੀ ਹੈ ਹਾਇਰ ਕੀਤੀ ਜੋ ਕਿ ਗੈਰ ਕਾਨੂੰਨੀ ਸੀ। ਪ੍ਰਿਜ਼ਮ ਨਾਂ ਦੀ ਮੈਗਜ਼ੀਨ ਵੱਲੋਂ ਇਸ ਫਰਾਡ ਦਾ ਇੰਕਸ਼ਾਫ ਕੀਤਾ ਗਿਆ ਹੈ, ਜਿਸ ਤੋਂ ਬਾਅਦ RSS ਦੀ ਜਿਹੜੀ ਲੋਬੀ ਕੈਂਪੇਨ ਦਾ ਭੋਗ ਪੈ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਜਿਹੜੇ ਲਾਸ ਐਂਜਲਸ ਨਿਵਾਸੀ ਨੇ, ਜਿਹੜੇ ਬਿਦਰ ਇੰਜੀਨੀਅਰਿੰਗ ਕਾਲਜ ਦੇ ਗ੍ਰੈਜੂਏਟ ਨੇ ਔਰ ਉਸ ਬੈਚ ਦਾ ਹਿੱਸਾ ਸੀ ਜਦੋਂ ਕਿ ਉੱਥੋਂ ਦੀ ਜਨੂਨੀ ਹਿੰਦੂਤਵੀ ਭੀੜ ਨੇ ਲਗਭਗ 6 ਸਿੱਖ ਨੌਜਵਾਨਾਂ ਨੂੰ ਕੋਹ ਕੇ ਮਾਰਿਆ ਸੀ। ਉਹਨਾਂ ਦੀਆਂ ਡੈੱਡ ਬਾਡੀਜ਼ ਖੂਹ ਦੇ ਵਿੱਚ ਸੁੱਟੀਆਂ ਸੀ। ਇਹਨਾਂ ਨੇ ਔਰ ਹਰਦਿਆਲ ਸਿੰਘ ਜਿਹੜੇ ਇਹਨਾਂ ਦੇ ਸਹਿਪਾਠੀ ਸੀ, ਇਹਨਾਂ ਨੇ ਬੜੀ ਮੁਸ਼ਕਲ ਨਾਲ ਜਾਨ ਬਚਾਈ ਸੀ। ਅੰਮ੍ਰਿਤਧਾਰੀ ਸਨ, ਕਿਰਪਾਨਾਂ ਇਹਨਾਂ ਦੇ ਕੋਲ ਸਨ, ਲੇਕਿਨ ਦੌੜ ਕੇ ਭੀੜ ਪਿੱਛੇ ਲੱਗੀ ਹੋਈ ਸੀ। ਸੋ ਜਦੋਂ ਤੁਸੀਂ ਫੇਸ ਕੀਤਾ ਹੁੰਦਾ ਡੈਥ ਨੂੰ, ਔਰ ਇਹਨਾਂ ਦੇ ਨਾਲ ਦੇ ਇੱਕ ਨੌਜਵਾਨ ਨੂੰ ਮੈਨੂੰ ਮਿਲਣ ਦਾ ਮੌਕਾ ਵੀ ਮਿਲਿਆ ਬੋਸਟਨ 10-12 ਸਾਲ ਪਹਿਲਾਂ, ਜਿਸ ਨੂੰ ਚੁੱਕ ਕੇ ਭੀੜ ਲੈ ਗਈ ਔਰ ਇੱਕ ਆਰੇ ਦੇ ਥੱਲੇ ਉਹਨੂੰ ਰੱਖ ਦਿੱਤਾ ਤੇ ਜਿਉਂ ਹੀ ਆਰੇ ਦਾ ਨੂੰ ਜਿਹੜਾ ਉਹਦਾ ਬਟਨ ਨੱਪਿਆ, ਬਿਜਲੀ ਚਲੀ ਗਈ ਔਰ ਬਾਅਦ ਚ ਉੱਥੇ ਦੂਜੇ ਲੋਕ ਪਹੁੰਚ ਗਏ ਔਰ ਉਹਦੀ ਜਾਨ ਬਚੀ। ਸੋ ਇਹ ਸਾਰੇ ਹੀ ਨੌਜਵਾਨ ਜਿਹੜੇ ਇਸ ਐਕਸਪੀਰੀਅੰਸ ਚੋਂ ਨਿਕਲੇ, ਉਹਨਾਂ ਚੋਂ ਹੀ ਉੱਥੇ ਹੀ ਪੜ੍ਹਨ ਵਾਲੇ ਨਵਨੀਤ ਸਿੰਘ ਕਾਦੀਆਂ ਵੀ ਸੀ ਜਿਹੜੇ ਬਾਅਦ ਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਬਣੇ ਔਰ ਉਹ ਉੱਥੋਂ ਮਾਈਗ੍ਰੇਸ਼ਨ ਲੈ ਕੇ ਫਿਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਆ ਗਏ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਦੋਂ ਹੁਣ ਵੀ ਕਈ ਵਾਰ ਇਹ ਦੁੱਖ ਵੀ ਹੁੰਦਾ ਹੈ ਕਿ ਵੀ ਜਿਨ੍ਹਾਂ ਨੇ ਜੂਨ 84, ਨਵੰਬਰ 84 ਜਾਂ ਪੰਜਾਬ ਦੇ ਵਿੱਚ ਇਹ ਦੇਖਿਆ ਕੀ ਹੋਇਆ ਸਿੱਖ ਨੌਜਵਾਨਾਂ ਦੇ ਨਾਲ, ਜਿਹਦੇ 'ਚ ਉਹਨਾਂ ਦੇ ਹੀ ਸਾਥੀ ਸਹਿਯੋਗੀ ਦੂਜੇ ਸੀ,
ਉਹ ਜਦੋਂ ਇਹਨਾਂ ਮੁਲਕਾਂ ਦੀ ਆ ਕੇ, ਜਿਸ ਨੂੰ ਤੁਸੀਂ ਲਸਟਰ ਕਹਿ ਲਓ, ਚਮਕ ਦਮਕ ਕਹਿ ਲਓ, ਮਾਇਆ ਦੇ ਰੰਗ ਕਹਿ ਲਓ, ਉਸ 'ਚ ਆ ਕੇ ਉਹਨਾਂ ਨੂੰ ਭੁੱਲ ਜਾਂਦਾ ਹੈ ਕਿ ਵੀ ਅਸੀਂ ਕਿੱਥੋਂ ਤੁਰੇ, ਸਾਡੇ ਸਾਹਮਣੇ ਚੈਲੰਜ ਕੀ ਸੀ, ਸਾਥੀ ਸਾਡੇ ਮਾਰੇ ਗਏ, ਅਸੀਂ ਵੀ ਉਹਨਾਂ 'ਚੋਂ ਇੱਕ ਹੋ ਸਕਦੇ ਸੀ। ਤੇ ਜੇ ਸਾਨੂੰ ਰੱਬ ਨੇ ਬਚਾਇਆ ਤੇ ਫਿਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਤੁਸੀਂ ਘੱਟੋ ਘੱਟ ਆਪਣਾ ਬਣਦਾ ਰੋਲ ਤਾਂ ਅਦਾ ਕਰੋ। ਬਹੁਤ ਸਾਰੇ ਤਾਂ ਮੁਨਕਰ ਨੇ, ਕਈ ਜਿਹੜੇ ਨੇ ਉਹ ਕੁਆਇਟ ਹੀ ਹੋ ਗਏ, ਜਿਵੇਂ ਉਹ ਗਾਇਬ ਹੋ ਜਾਂਦੇ ਨੇ ਭੀੜ ਦੇ ਵਿੱਚ। ਔਰ ਹਰਪ੍ਰੀਤ ਸਿੰਘ ਉਹਨਾਂ ਨੌਜਵਾਨਾਂ 'ਚੋਂ ਨੇ ਜਿਹੜੇ ਅੱਜ ਵੀ ਉਸੇ ਹੀ ਦ੍ਰਿੜਤਾ ਦੇ ਨਾਲ, ਹੁਣ ਤਾਂ ਜਿਹੜਾ ਉਹਨਾਂ ਨੇ ਆਪਣੇ ਜੌਬ ਦੇ ਵਿੱਚ ਵੀ ਤਰੱਕੀਆਂ ਕੀਤੀਆਂ, ਪਰਿਵਾਰਕ ਤੌਰ ਤੇ ਵੀ ਕਾਫੀ ਚੰਗੇ ਢੰਗ ਦੇ ਨਾਲ ਸੈਟਲ ਨੇ। ਔਰ ਸਾਡੇ ਨਾਲ, ਮੇਰੇ ਨਾਲ 90ਵਿਆਂ ਦੇ ਵਿੱਚ ਹੀ ਇਹਨਾਂ ਨੌਜਵਾਨਾਂ ਦੀ ਮੁਲਾਕਾਤ ਹੋਈ। ਔਰ ਇਹ ਅੱਡ-ਅੱਡ ਪਲੇਟਫਾਰਮਸ ਤੋਂ ਅੱਜ ਤੱਕ ਵੀ ਜਿਹੜਾ, ਹਾਲਾਂਕਿ ਬਹੁਤ ਪਿੱਛੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ, ਜਿਹਨੂੰ ਮੈਂ ਐਪਰੀਸ਼ੀਏਟ ਕਰਦਾ ਕਿ ਵੀ ਜਿਨ੍ਹਾਂ ਦੇ ਨੂੰ ਕੋਈ ਮਾਈਕ ਦੀ ਭੁੱਖ ਨਹੀਂ ਹੈ, ਨਾ ਨਹੀਂ ਚਾਹੁੰਦੇ ਉਹ ਮੈਂ ਜ਼ਬਰਦਸਤੀ ਨਾ ਲੈ ਦਿੰਦੇ, ਉਹਨਾਂ ਨੂੰ ਲੱਗਦਾ ਹੁੰਦਾ ਵੀ ਨਹੀਂ ਡਾਕਟਰ ਸਾਹਿਬ ਸਾਨੂੰ ਤੁਸੀਂ ਬਸ ਸੇਵਾ ਦੱਸੋ, ਅਸੀਂ ਕੀ ਕਰ ਸਕਦੇ ਹਾਂ ਔਰ ਅਸੀਂ ਜਿਹੜਾ ਹਾਜ਼ਰ ਹੈ। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਕਾਮਨਾ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ੇ। ਜ਼ਾਹਰ ਹੈ ਅੱਜ 30 ਜਨਵਰੀ ਦਾ ਦਿਨ ਹੈ ਔਰ ਸਾਲ ਦੇ ਵਿੱਚ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਸੀ ਇੱਕੋ ਦਿਨ ਹੀ ਘੁੱਗੂ ਵੱਜਦਾ ਹੁੰਦਾ ਸੀ 30 ਜਨਵਰੀ ਨੂੰ, ਕਿਉਂਕਿ ਜਿਹੜਾ ਬਾਕੀ ਤਾਂ ਛੁੱਟੀ ਨਹੀਂ ਹੁੰਦੀ। 2 ਅਕਤੂਬਰ ਛੁੱਟੀ ਹੁੰਦੀ ਸੀ, ਕਹਿੰਦੇ ਸੀ ਕੀ ਹੈ ਜੀ ਗਾਂਧੀ ਜੰਮਿਆ ਸੀ ਅੱਜ। ਬਾਅਦ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਨਾਲ ਵੀ ਜੋੜਤਾ ਕਿਉਂਕਿ ਉਹਦਾ ਵੀ ਜਨਮ ਦਿਨ 2 ਅਕਤੂਬਰ ਸੀ। ਤੇ 30 ਜਨਵਰੀ ਨੂੰ ਛੁੱਟੀ ਨਹੀਂ ਸੀ ਕਰਦੇ, ਘੁੱਗੂ ਵਜਾਉਂਦੇ ਸੀ। ਔਰ ਇਹ ਹੁੰਦਾ ਸੀ ਕਿ ਵੀ ਉਦੋਂ ਹੀ ਜਿਹੜਾ ਪੜ੍ਹਾਇਆ ਜਾਂਦਾ ਸੀ ਜਾਂ ਦੱਸਿਆ ਜਾਂਦਾ ਸੀ ਕਿ ਜਿਹੜਾ ਗਾਂਧੀ ਨੂੰ ਜਿਹੜਾ ਨਥੂ ਰਾਮ ਗੋਡਸੇ ਨੇ ਮਾਰਿਆ ਬਿਰਲਾ ਮੰਦਿਰ ਦਿੱਲੀ ਦੇ ਵਿੱਚ। ਔਰ ਇਹ ਵੀ ਹੁਣ ਜਦੋਂ ਬਹੁਤ ਸਾਰੇ ਜਿਹੜੇ ਝੂਠ ਸਾਹਮਣੇ ਆਉਂਦੇ ਨੇ, ਇੱਕ ਝੂਠ ਇਹ ਸੀ ਕਿ ਜੀ ਗਾਂਧੀ ਦੇ ਮੂੰਹ ਚੋਂ ਅਖੀਰਲੇ ਲਫ਼ਜ਼ ਨਿਕਲੇ ਹੇ ਰਾਮ, ਪਰ ਉਹ ਬਾਅਦ 'ਚ ਜਿਹੜੀਆਂ ਆਈ ਵਿਟਨੈਸ ਜਾਂ ਦੂਸਰੇ ਸੀ ਉਹਨਾਂ ਨੇ ਕਿਹਾ ਵੀ ਕੋਈ ਨਹੀਂ, ਉਹ ਚੁੱਪ ਚੁਪੀਤਾ ਹੀ ਹੱਡੀਆਂ ਦੇ ਮੁੱਠ ਪਹਿਲਾਂ ਹੀ ਸੀ ਤੁਰਦਾ ਫਿਰਦਾ, ਚੁੱਪ ਚੁਪੀਤਾ ਹੀ ਡਿੱਗ ਪਿਆ ਔਰ ਕੋਈ ਨਹੀਂ। ਪਰ ਕਿਉਂਕਿ ਰਾਮ ਦੇ ਨਾਲ ਜੋੜਨਾ ਸੀ, ਰਾਮ ਰਾਜ ਜੋੜਨਾ ਸੀ ਔਰ ਉਹਨੂੰ ਭਗਤ ਸਾਬਤ ਕਰਨਾ ਸੀ। ਔਰ ਰਾਸ਼ਟਰਪਿਤਾ ਦਾ ਹਾਲਾਂਕਿ ਕਿਤੇ ਕਨਸਟੀਟਿਊਸ਼ਨ ਦੇ ਵਿੱਚ ਜਾਂ ਕਿਸੇ ਥਾਂ ਦੇ ਉੱਤੇ ਕੋਈ ਇਸ ਕਿਸਮ ਦਾ ਨਹੀਂ ਹੈ, ਕਿਉਂਕਿ ਜੇ ਅੰਬੇਦਕਰ ਬੈਠਾ ਸੀ ਕਾਂਸਟੀਟਿਊਐਂਟ ਅਸੈਂਬਲੀ ਦੀ ਡਰਾਫਟਿੰਗ ਕਮੇਟੀ ਦੇ ਚੇਅਰਪਰਸਨ ਦੇ ਤੌਰ ਤੇ ਗਾਂਧੀ ਰਾਸ਼ਟਰਪਿਤਾ ਨਹੀਂ ਸੀ ਹੋ ਸਕਦਾ। ਕਿਉਂਕਿ ਮੈਨੂੰ ਪਿਛਲੇ ਦਿਨਾਂ 'ਚ ਹੀ 50s ਦੇ ਵਿੱਚ, ਅਰਲੀ 50s 'ਚ ਡਾਕਟਰ BR ਅੰਬੇਦਕਰ ਦਾ ਇੱਕ ਇੰਟਰਵਿਊ ਜਿਹੜਾ BBC ਨੇ ਆਡੀਓ 'ਚ ਰਿਕਾਰਡ ਕੀਤਾ ਔਰ ਮੈਨੂੰ ਖੁਸ਼ੀ ਵੀ ਹੋਈ ਜਾਣ ਕੇ, ਹੈਰਾਨੀ ਵੀ ਹੋਈ ਕਿ ਵੀ ਉਹ ਬਿਲਕੁਲ ਕਲੀਅਰ ਸੀ ਅੰਬੇਦਕਰ ਗਾਂਧੀ ਬਾਰੇ। ਉਹ ਕਹਿੰਦਾ ਵੀ ਇਸ ਤੋਂ ਫਰਾਡ ਬੰਦਾ ਕੋਈ ਦੂਸਰਾ ਨਹੀਂ ਹੈ। ਫਿਰ ਉਹਨੇ ਕਿਹਾ ਕਿ ਵੀ ਉਹਨੂੰ ਕਹਿੰਦਾ ਕਿ ਜਿਵੇਂ ਅਨਟਚੇਬਿਲਿਟੀ ਦੀ ਗੱਲ ਹੋਈ, ਉਹਨੇ ਕਿਹਾ ਵੀ ਤੁਸੀਂ ਗਾਂਧੀ ਦੀਆਂ 2 ਪਬਲੀਕੇਸ਼ਨਸ, ਇੱਕ ਅੰਗਰੇਜ਼ੀ ਦੇ ਵਿੱਚ ਯੰਗ ਇੰਡੀਆ ਤੇ ਇੱਕ ਗੁਜਰਾਤੀ ਦੇ ਵਿੱਚ, ਉਹਦਾ ਵੀ ਕੋਈ ਨਾਂ ਹੈ। ਉਹਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਦੇਖੋ, ਅੰਗਰੇਜ਼ੀ 'ਚ ਉਹਦੀ ਰਾਈਟਿੰਗ ਬਿਲਕੁਲ ਡਿਫਰੈਂਟ ਹੋਏਗੀ, ਗੁਜਰਾਤੀ 'ਚ ਬਿਲਕੁਲ ਡਿਫਰੈਂਟ। ਗੁਜਰਾਤੀ 'ਚ ਉਹ ਬਿਲਕੁਲ ਇੱਕ ਵਰਣ ਆਸ਼ਰਮ ਮੰਨੂ ਦੀ ਤਰਜ਼ ਦੇ ਉੱਤੇ ਹੀ ਉਸ ਦੀ ਵਿਚਾਰਧਾਰਾ ਉਹ ਆਪਣੀ ਪ੍ਰਗਟ ਕਰਦਾ ਬਿਲਕੁਲ ਖੁੱਲ੍ਹੇ। ਲੇਕਿਨ ਯੰਗ ਇੰਡੀਆ ਕਿਉਂਕਿ ਉਹ ਦੂਸਰਿਆਂ ਨੇ ਉਹਦੇ 'ਚੋਂ ਆਪਣੇ ਆਪ ਨੂੰ ਸੈਕੂਲਰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਔਰ ਉਹਨੇ ਕਿਹਾ ਵੀ ਉਸ ਤੋਂ ਫਰਾਡੀਆ, ਝੂਠਾ ਬੰਦਾ ਔਰ ਦੂਸਰਾ ਜਿਹੜਾ ਹੋਰ ਕੋਈ ਨਹੀਂ ਹੋਏਗਾ। ਫਿਰ ਉਸ ਵੇਲੇ ਵਾਇਸਰਾਏ ਗਵਰਨਰ ਜਨਰਲ ਲਾਰਡ ਵਾਵਲ, ਜਿਹਨੇ ਲੀਡਰਾਂ ਬਾਰੇ ਆਪਣੇ ਵਿਊ ਲਿਖੇ ਗਾਂਧੀ ਬਾਰੇ, ਉਹਨੇ ਕਿਹਾ ਕਿ ਵੀ ਆਈ ਡੋਂਟ ਅੰਡਰਸਟੈਂਡ ਵਾਈ ਪੀਪਲ ਕਾਲ ਹਿਮ ਏ ਮਹਾਤਮਾ, ਹੀ ਇਜ਼ ਏ ਵੈਰੀ ਸ਼ਰੂਡ ਪੋਲੀਟੀਸ਼ੀਅਨ। ਇਹ ਵਾਵਲ ਦਾ ਹੈ ਔਰ ਇਹ ਉਹੀ ਵਾਵਲ ਹੈ ਜਿਹਨੇ ਮਾਸਟਰ ਤਾਰਾ ਸਿੰਘ ਬਾਰੇ ਕਿਹਾ ਕਿ ਵੀ ਹੀ ਇਜ਼ ਐਨ ਇਮੋਸ਼ਨਲ ਸਟੂਪਿਡ, ਜਜ਼ਬਾਤੀ ਤੌਰ ਤੇ ਮੂਰਖ ਹੈ। ਇਸੇ ਵਾਵਲ ਨੇ ਇਹਦੇ ਕੈਪਟਨ ਅਮਰਿੰਦਰ ਦੇ ਪਿਓ ਯਾਦਵਿੰਦਰ ਸਿੰਘ ਬਾਰੇ ਇਹ ਕਿਹਾ, ਜਿਸ ਨੂੰ ਸਰ ਕਪੂਰ ਸਿੰਘ ਉਹਨਾਂ ਨੇ ਵੀ ਸਾਚੀ ਸਾਖੀ 'ਚ ਦੁਹਰਾਇਆ। ਉਹਨਾਂ ਨੇ ਕਿਹਾ ਕਿ ਵੀ ਹੀ ਇਜ਼ ਏ ਹੈਂਡਸਮ ਮੈਨ ਬਟ ਹੀ ਕਾਂਟ ਬੀ ਟਰਸਟਿਡ। ਤੇ ਸਰ ਕਪੂਰ ਸਿੰਘ ਨੇ ਪੰਜਾਬੀ ਕੀਤੀ ਕਿ ਵੇਖਣ ਪਾਖਣ ਨੂੰ ਸੋਹਣਾ ਹੈ ਪਰ ਸਿਰੇ ਦਾ ਬੇਈਮਾਨ ਹੈ।
ਇਹ ਜਦੋਂ ਅੰਗਰੇਜ਼ ਅੰਡਰਸਟੇਟਮੈਂਟ ਦਿੰਦੇ ਨੇ ਕਾਂਟ ਬੀ ਟਰਸਟਡ ਦਾ ਮਤਲਬ ਹੈ ਵੀ ਬੇਭਰੋਸਗੀ ਔਰ ਇਹ ਜਿਹੜਾ ਇਸ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ, ਪੁੱਜ ਕੇ ਪਖੰਡੀ ਹੈ। ਬਿਲਕੁਲ। ਔਰ ਜ਼ਾਹਰ ਹੈ ਗਾਂਧੀ ਬਾਰੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਵਿਚਾਰ ਵੀ ਬੜੇ ਕਲੀਅਰ ਨੇ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਸੋ ਇਹ ਤਾਂ ਗਾਂਧੀ ਦਾ ਤਬਸਰਾ ਦੂਜਿਆਂ ਦੀਆਂ ਨਜ਼ਰਾਂ 'ਚ ਹੈ, ਪਰ ਗਾਂਧੀ ਨੇ ਜਿਵੇਂ ਸਿੱਖਾਂ ਬਾਰੇ ਜੋ ਉਸਨੇ ਨਜ਼ਰੀਆ ਬਣਾਇਆ, ਜਿਹੜੇ ਉਸਨੇ ਸਮੇਂ-ਸਮੇਂ ਆਪਣੇ ਵਿਚਾਰ ਪ੍ਰਗਟ ਕੀਤੇ, ਉਹ ਹੁਣ ਕਿਉਂਕਿ ਗਾਂਧੀ ਦੇ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਭਾਰਤ ਦੀ ਕਾਂਗਰਸੀ ਹਕੂਮਤ ਨੇ ਜਿਹੜਾ ਉਹ ਉਹਨਾਂ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਕਈ ਵੋਲੀਅਮਸ ਦੇ ਵਿੱਚ ਛਾਪੇ ਨੇ। ਉਹਨਾਂ 'ਚੋਂ ਦੇਖਿਆ ਜਾ ਸਕਦਾ ਸੀ ਇੱਕ ਸਟੇਜ ਦੇ ਉੱਤੇ ਇਸ ਦੇ ਉੱਤੇ ਥੋੜ੍ਹਾ ਰਿਸਰਚ ਕੰਮ ਕੀਤਾ ਤੇ ਲਗਭਗ 18 ਜਾਂ 20 ਪੇਜ ਐਸੇ ਸੀ ਜਿਹੜੇ ਸਿੱਖਾਂ ਦੇ ਧਰਮ, ਗੁਰਬਾਣੀ, ਪੰਜਾਬੀ ਲੈਂਗੁਏਜ, ਬੀਬੀਆਂ ਦੇ ਕਿਰਪਾਨ ਪਾਉਣ ਦੇ ਉੱਤੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੰਬੰਧੀ ਉਸ ਨੇ ਗਾਂਧੀ ਨੇ ਜਿਹੜਾ ਇਹ ਕੀਤਾ। ਹੁਣ ਜਦੋਂ ਅਸੀਂ ਦੇਖਦੇ ਹਾਂ ਬੇਸ਼ੱਕ 30 ਜਨਵਰੀ 1948 ਨੂੰ ਗਾਂਧੀ ਦਾ ਅੰਤ ਹੋਇਆ, ਸੰਵਿਧਾਨ ਤਾਂ ਬਾਅਦ 'ਚ ਬਣਦਾ, ਪਰ ਜਿਹੜੇ ਜਦੋਂ ਅਸੀਂ ਪ੍ਰੋਮਿਸਿਸ ਦੀ ਗੱਲ ਕਰਦੇ ਹਾਂ ਕਿ ਵੀ ਨਹਿਰੂ ਨੇ ਇਸ ਮੌਕੇ ਇਹ ਕਿਹਾ ਜਾਂ ਪਟੇਲ ਨੇ, ਤੇ ਇਹ ਜਿਹੜੇ ਪ੍ਰੋਮਿਸ ਕਰਨ ਦੀ ਲਾਈਨ ਸ਼ੁਰੂ ਹੋਈ ਹੈ ਤਾਂ ਗਾਂਧੀ ਦੇ ਨਾਲ ਸ਼ੁਰੂ ਹੋਈ। ਹੁਣ ਕਿਵੇਂ ਜਿਹੜੀ ਸਿੱਖ ਨੈਸ਼ਨਲਿਜ਼ਮ ਦੇ ਉੱਤੇ ਫੋਕਸ ਮੂਵਮੈਂਟ ਸੀ, ਖਾਸ ਤੌਰ ਤੇ ਗੁਰਦੁਆਰਾ ਸੁਧਾਰ ਲਹਿਰ ਜਿਸ ਨੂੰ ਕਿਹਾ ਗਿਆ ਜਾਂ ਅਕਾਲੀ ਲਹਿਰ ਵੀ ਜਿਹਨੂੰ ਕਿਹਾ ਜਾਂਦਾ ਹੈ, ਜਦੋਂ ਚਾਬੀਆਂ ਦਾ ਮੋਰਚਾ ਫਤਹ ਕੀਤਾ ਸਿੱਖਾਂ ਨੇ, ਔਰ ਕਿਉਂਕਿ ਤੋਸ਼ੇਖਾਨੇ ਦੀਆਂ ਚਾਬੀਆਂ ਜਿਹੜੀਆਂ ਨੇ ਉਹ ਡਿਪਟੀ ਕਮਿਸ਼ਨਰ ਲੈ ਗਿਆ ਸੀ, ਔਰ ਬਾਬਾ ਖੜਕ ਸਿੰਘ ਉਸ ਵੇਲੇ ਲੀਡਰ ਸੀ ਜਿਹੜੇ ਉਹ ਕਹਿੰਦੇ ਸੀ ਕਿ ਵੀ ਮੈਂ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਆ ਔਰ ਮੇਰੀ ਪੋਜੀਸ਼ਨ ਸਿੱਖ ਕੌਮ 'ਚ ਔਰ ਦੂਸਰੇ ਕੰਪੈਰੀਜ਼ਨ 'ਚ ਉਹੀ ਹੈ ਜੋ ਕਿੰਗ ਬਰਤਾਨੀਆ ਦੇ ਕਿੰਗ ਦੀ ਹੈ। ਔਰ ਉਹਨੇ ਇਸ ਦੇ ਉੱਤੇ ਮੋਰਚਾ ਲੱਗਾ, ਚਾਬੀਆਂ ਦਾ ਮੋਰਚਾ, ਔਰ ਬਾਅਦ 'ਚ ਉਹਨਾਂ ਨੇ ਡਿਪਟੀ ਕਮਿਸ਼ਨਰ ਨੇ ਕਿਹਾ ਜੀ ਆਪਣਾ ਨੁਮਾਇੰਦਾ ਭੇਜੋ ਔਰ ਉਹ ਆ ਕੇ ਚਾਬੀਆਂ ਲੈ ਜਾਏ। ਉਹਨੇ ਕਿਹਾ ਵੀ ਬਿਲਕੁਲ ਨਹੀਂ, ਤੁਸੀਂ ਇੱਥੋਂ ਲੈ ਕੇ ਗਏ ਹੋ, ਇੱਥੇ ਤੁਸੀਂ ਆ ਕੇ ਚਾਬੀਆਂ ਜਿਹੜੀਆਂ ਪੰਥ ਦੇ ਹਵਾਲੇ ਕਰੋਗੇ ਅਕਾਲ ਤਖਤ 'ਤੇ, ਔਰ ਉਹੀ ਉਹਨਾਂ ਨੂੰ ਕਰਨਾ ਪਿਆ। ਔਰ ਉਹ ਇੰਨੀ ਵੱਡੀ ਵਿਕਟਰੀ ਸੀ। ਔਰ ਤੁਸੀਂ ਇਹਨਾਂ ਦੀ ਇੱਕ ਪਾਸੇ ਵਾਵੇਲ ਦੇ ਕਹਿਣ ਮੁਤਾਬਕ ਸ਼ਰੂਡਨੈਸ, ਅਨਟਰਸਟਵਰਦੀਨੈਸ ਔਰ ਸ਼ਰੂਡ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਦੇਖੋ ਕਿ ਗਾਂਧੀ ਨੇ ਉਸ ਵੇਲੇ 'ਚ ਟੈਲੀਗ੍ਰਾਮ ਕੀਤੀ, ਜਿਹੜੀ ਟੈਲੀਗ੍ਰਾਮ ਅਜਾਇਬ ਘਰ ਦੇ ਵਿੱਚ, ਸਿੱਖ ਅਜਾਇਬ ਘਰ 'ਚ ਪਈ ਹੁੰਦੀ ਸੀ ਜੂਨ 84 ਦੇ ਵੇਲੇ ਜਦੋਂ ਇਹ ਘੱਲੂਘਾਰੇ ਵੇਲੇ ਲੁੱਟ ਲੱਟ ਕੇ ਲੈ ਗਏ ਜਾਂ ਕਿਤਾਬਾਂ ਔਰ ਦੂਸਰਾ ਉਹ ਵੀ ਗਾਇਬ ਕਰਤੀ। ਉਹਦੇ 'ਚ ਉਹਨੇ ਕਿਹਾ ਕੰਗ੍ਰੈਚੁਲੇਸ਼ਨਸ, ਸਿੱਖਸ ਹੈਵ ਵਨ ਦਾ ਫਰਸਟ ਬੈਟਲ ਆਫ ਫਰੀडम, ਤੁਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਹੈ ਤੇ ਹੁਣ ਤੁਸੀਂ ਸਾਰੇ ਮੁਲਕ ਨੂੰ ਆਜ਼ਾਦ ਕਰਵਾਉਣਾ ਹੈ। ਇਹ ਇਵੇਂ ਉਸ ਹਾਲਾਂ ਹਕੀਕਤ ਇਹ ਹੈ ਕਿ ਵੀ ਇਸ ਤੋਂ ਪਹਿਲਾਂ ਗਾਂਧੀ ਇਹ ਨਹੀਂ ਹੈ ਕਿ ਵੀ ਉਹਨੇ ਟੈਲੀਗ੍ਰਾਮ ਉਵੇਂ ਹੀ ਕੀਤੀ। ਜਦੋਂ ਸਾਕਾ ਨਨਕਾਣਾ ਸਾਹਿਬ ਐਸਾ ਅਪਰਚੂਨਿਸਟ ਆਦਮੀ ਸੀ, ਉਹਨੂੰ ਸੀ ਕਿ ਵੀ ਕਿਹੜੀ ਚੀਜ਼ ਦਾ ਕਿਵੇਂ ਫਾਇਦਾ ਚੱਕਣਾ। ਅਸੀਂ ਜ਼ਿਕਰ ਕੀਤਾ ਸੀ ਖਿਲਾਫਤ ਮੂਵਮੈਂਟ ਦਾ ਕਿ ਵੀ ਜਦੋਂ 1914 ਤੋਂ 1918 ਤੱਕ ਵੱਡੀ ਆਲਮੀ ਜੰਗ ਹੋਈ, ਫਸਟ ਵਰਲਡ ਵਾਰ, ਔਰ ਆਟੋਮੈਨ ਅੰਪਾਇਰ ਜਿਹਦੇ ਕੋਲ ਸਾਰਾ ਮਿਡਲ ਈਸਟ ਸੀ ਉਹਨਾਂ ਦੇ ਹੱਥਾਂ 'ਚੋਂ ਨਿਕਲਿਆ, ਔਰ ਉਸ ਨੂੰ ਬਰਤਾਨੀਆ, ਫਰਾਂਸ ਇਤਿਆਦਿ ਨੇ ਜਿਹੜਾ ਹੈ ਉਹ ਵੰਡਿਆ ਆਪਸ, ਸ਼ਾਇਦ ਇਟਲੀ ਨੂੰ ਵੀ ਕੋਈ ਹਿੱਸਾ ਮਿਲਿਆ ਉਹਦੇ, ਔਰ ਗ੍ਰੀਸ, ਸਾਈਪਰਸ ਦਾ ਰੌਲਾ ਅੱਜ ਤੱਕ ਵੀ ਹੈ। ਔਰ ਉਦੋਂ ਜਿਹੜਾ ਆਟੋਮੈਨ ਅੰਪਾਇਰ ਦਾ ਕਿੰਗ ਸੀ ਉਹੀ ਖਲੀਫਾ ਵੀ ਹੁੰਦਾ ਸੀ। ਖਿਲਾਫਤ ਇਸ ਲਈ ਉਹਨੂੰ ਕਹਿੰਦੇ ਨੇ ਵੀ ਉਹ ਇਸਲਾਮਿਕ ਵਰਲਡ ਦਾ ਫਾਈਨਲ ਅਥਾਰਟੀ ਸੀ, ਔਰ ਉਹਨੂੰ ਵੀ ਖ਼ਤਮ ਕੀਤਾ। ਔਰ ਉਦੋਂ ਭਾਰਤ ਦੇ ਵਿੱਚ ਮੂਵਮੈਂਟ ਖੜੀ ਹੋਈ ਖਿਲਾਫਤ ਮੂਵਮੈਂਟ, ਜਿਹੜੀ ਖਾਸ ਤੌਰ 'ਤੇ ਮਾਲਾਬਾਰ ਔਰ ਜਿਹੜਾ ਕੇਰਲਾ ਦਾ ਅੱਜ ਹਿੱਸਾ ਹੈ ਉਸ 'ਚ ਹੋਈ। ਔਰ ਗਾਂਧੀ ਨੇ ਜਿਹੜਾ ਉਹਦੀ ਸਪੋਰਟ ਕੀਤੀ ਕਿ ਜੀ ਖਲੀਫੇ ਨੂੰ ਵਾਪਸ ਲਿਆਓ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਜਿਹੜੇ ਕਾਂਗਰਸ ਦਾ ਹਿੱਸਾ ਸੀ ਔਰ ਟਰੂਲੀ ਸੈਕੂਲਰ ਸੀ, ਉਹਨਾਂ ਨੇ ਕਿਹਾ ਵੀ ਇਹ ਮਜ਼ਹਬ ਨੂੰ ਸਿਆਸਤ 'ਚ ਵਾੜਨ ਦਾ ਕੀ ਕੰਮ ਹੈ, ਔਰ ਉਹਨਾਂ ਨੇ ਉਹਦਾ ਵਿਰੋਧ ਕੀਤਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਗਾਂਧੀ ਨੇ ਉਸ ਪੀਰੀਅਡ 'ਚ ਵੀ ਹਾਲਾਂ ਉਹ ਬਿਲਕੁਲ ਕਲੀਅਰ ਸੀ ਕਿ ਉਹਨੇ ਜਿਹੜਾ ਉਹ ਰਾਮ ਰਾਜ ਜਿਹੜਾ ਅੱਜ ਸਿਰਫ ਅਸੀਂ ਸੌਫਟ ਹਿੰਦੂਤਵਾ ਤੇ ਹਾਰਡ ਹਿੰਦੂਤਵਾ ਕਹਿ ਸਕਦੇ ਹਾਂ, ਪਰ ਜੇ ਇਹ ਕਹਿਣਾ ਹੋਏ ਕਿ ਵੀ ਗਾਂਧੀ ਨੇ ਸੱਚਮੁੱਚ ਸ਼ੰਕਰਾਚਾਰੀਆ ਤੋਂ ਬਾਅਦ, ਜਿਹੜਾ ਸ਼ੰਕਰਾਚਾਰੀਆ ਨੇ 1000 ਸਾਲ ਜਿਹੜਾ ਬੁੱਧਿਜ਼ਮ ਦਾ ਬੋਲਬਾਲਾ ਰਿਹਾ ਉਹਦਾ ਜਿਵੇਂ ਖਾਤਮਾ ਕੀਤਾ ਸ਼ਾਸਤਰ ਤੇ ਸ਼ਸਤਰ ਨਾਲ,
8ਵੀਂ 9ਵੀਂ ਸਦੀ ਦੇ ਵਿੱਚ 800 ਸਮਥਿੰਗ ਦੇ ਵਿੱਚ ਸ਼ੰਕਰਾ ਹੁੰਦਾ ਹੈ। ਔਰ ਉਸ ਤੋਂ ਬਾਅਦ ਆਲਮੋਸਟ ਇਹ ਜੇ ਕਹਿਣਾ ਹੋਏ ਕਿ 1200 ਸਾਲ ਬਾਅਦ ਉਸ ਤੋਂ ਰਾਦਰ 20ਵੀਂ ਸਦੀ ਦੇ ਵਿੱਚ ਗਾਂਧੀ ਨੇ ਵਾਪਸ ਹਿੰਦੂ ਥਾਟ ਨੂੰ, ਵਰਣ ਆਸ਼ਰਮ ਦੇ ਥਾਟ ਨੂੰ, ਬ੍ਰਾਹਮਣਵਾਦ ਨੂੰ, ਰਾਮ ਰਾਜ ਦਾ ਇੱਕ ਖੂਬਸੂਰਤ ਲਬਾਦਾ ਪਹਿਨਾ ਕੇ ਇਸ ਢੰਗ ਨਾਲ ਪੁਸ਼ ਕੀਤਾ। ਔਰ ਬਿਲਕੁਲ ਠੀਕ ਜਦੋਂ ਗਾਂਧੀ ਦਾ ਐਂਡ ਹੋਇਆ, ਮੁਹੰਮਦ ਅਲੀ ਜਿਨਾ ਜਿਹੜੇ ਕਰਾਚੀ ਦੇ ਵਿੱਚ ਸਨ, ਕੈਪੀਟਲ ਸੀ ਉਸ ਵੇਲੇ ਪਾਕਿਸਤਾਨ ਦੀ, ਉਹਨਾਂ ਨੇ ਟੈਲੀਗ੍ਰਾਮ ਕੀਤੀ ਕਿ ਕੰਡੋਲੈਂਸਿਸ ਔਨ ਦਾ ਡੈਥ ਆਫ ਗ੍ਰੇਟ ਹਿੰਦੂ ਲੀਡਰ MK ਗਾਂਧੀ। ਉਹ ਮਹਾਤਮਾ ਨਹੀਂ ਸੀ ਕਹਿੰਦੇ, ਹੈ ਵੀ ਨਹੀਂ ਸੀ ਮਹਾਤਮਾ, ਫਰਾਡ ਸੀ, ਮੋਹਨਦਾਸ ਕਰਮਚੰਦ ਗਾਂਧੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕਹਿਣਾ ਹੋਏ ਕਿ ਸ਼ੰਕਰਾ ਉਹਦਾ ਨਾਂ ਸੀ, ਆਚਾਰੀਆ ਤਾਂ ਉਹਨੂੰ ਗ੍ਰੇਟ ਟੀਚਰ ਕਹਿੰਦੇ ਨੇ, ਪਰ ਉਹਨੇ ਬੁੱਧਿਜ਼ਮ ਦਾ ਖਾਤਮਾ ਕੀਤਾ। ਉਸ ਤੋਂ ਬਾਅਦ ਇਹ ਜਿਹੜਾ ਗਾਂਧੀ ਗੁਜਰਾਤ ਦੇ ਵਿੱਚ ਸਾਡੇ ਇੱਕ ਰਿਸ਼ਤੇ 'ਚੋਂ ਮਾਸੜ ਜੀ ਸੀ, ਉਹ ਕਹਿੰਦਾ ਹੁੰਦਾ ਸੀ ਵੀ ਗੁਜਰਾਤ ਨੇ ਬਹੁਤ ਵੱਡੇ 3 ਸ਼ਰਾਰਤੀ ਪੈਦਾ ਕੀਤੇ ਜਿਹਨੇ ਇਹ ਸਾਰੇ ਹਿੱਸੇ ਦੇ ਜਿਹੜੀ ਹੈ ਉਹ ਕਲਚਰ ਨੂੰ ਬਦਲ ਕੇ ਰੱਖਿਆ। ਪਹਿਲਾ ਦਿਆਨੰਦ ਸਾਰਸਵਤ ਬ੍ਰਾਹਮਣ ਜਿਹਨੇ ਆਰੀਆ ਸਮਾਜ ਲਿਆਂਦਾ, ਜਿਹਨੇ ਲੋਕਾਂ ਨੂੰ ਵੰਡਿਆ। ਔਰ ਜੇ ਇਹ ਕਹਿਣਾ ਹੋਏ ਕਿ ਪੰਜਾਬੀ ਹਿੰਦੂ, ਖਾਸ ਤੌਰ 'ਤੇ ਸ਼ਹਿਰੂ ਹਿੰਦੂ ਜਿਹੜਾ ਆਰੀਆ ਸਮਾਜ ਦੇ ਪ੍ਰਭਾਵ ਥੱਲੇ ਗਿਆ, ਉਹ ਪਿਛਲੀਆਂ 2 ਸਦੀਆਂ ਤੋਂ ਹੀ ਲਗਭਗ, ਕਿਉਂਕਿ 1860 ਦੇ ਨੇੜੇ ਤੇੜੇ ਪੰਜਾਬ ਆਇਆ ਦਿਆਨੰਦ, ਉਹ ਪੂਰਾ ਸਿੱਖ ਵਿਰੋਧੀ ਔਰ ਪੰਜਾਬ ਵਿਰੋਧੀ ਹੋ ਕੇ ਭੁਗਤਿਆ। ਦੂਸਰਾ ਉਹ ਕਹਿੰਦੇ ਸੀ ਗਾਂਧੀ ਵੀ ਇਸ ਤੋਂ ਵੱਡਾ ਕੋਈ ਫਰਾਡ ਨਹੀਂ ਹੈ। ਔਰ ਗਾਂਧੀ ਦੇ ਜਿਹੜੇ ਬਾਕੀ ਵੀ, ਜਦੋਂ ਅਸੀਂ ਸਿੱਖਾਂ ਬਾਰੇ, 10ਵੇਂ ਪਾਤਸ਼ਾਹ ਬਾਰੇ ਉਸਨੇ ਕਿਹਾ ਸੀ ਕਿ ਹੀ ਵਾਜ਼ ਏ ਮਿਸਗਾਈਡਡ ਪੈਟਰੀਓਟ। ਫਿਰ ਉਹ ਕਹਿੰਦਾ ਜੀ ਮੈਨੂੰ ਨਹੀਂ ਸਮਝ ਆਉਂਦੀ ਵੀ ਸਿੱਖ ਆਪਣੇ ਆਪ ਨੂੰ ਅੱਡ ਮਜ਼ਹਬ ਕਿਉਂ ਕਹਿੰਦੇ ਨੇ। ਮੈਂ ਤਾਂ ਗ੍ਰੰਥ ਸਾਹਿਬ ਪੜ੍ਹਿਆ, ਉਹ ਗੁਰੂ ਵੀ ਨਹੀਂ ਸੀ ਉਹਨੇ ਲਫ਼ਜ਼ ਕਿਹਾ, ਮੈਂ ਤਾਂ ਗ੍ਰੰਥ ਸਾਹਿਬ ਪੜ੍ਹਿਆ ਤੇ ਮੈਨੂੰ ਉਹਦੇ 'ਚ ਭਜਨ ਤੇ ਦੂਜੇ ਹੀ ਲੱਗੇ ਨੇ ਜਿਵੇਂ ਹਿੰਦੂਆਂ ਵਾਲੇ ਨੇ, ਉਹਦੇ 'ਚ ਮੈਨੂੰ ਤਾਂ ਨਹੀਂ ਲੱਗਾ ਕਿ ਵੀ ਇਹ ਕੋਈ ਵੱਖਰਾਪਨ ਹੈ। ਔਰ ਫਿਰ ਗੁਰਮੁਖੀ ਬਾਰੇ ਉਸ ਦਾ ਕਹਿਣਾ ਕਿ ਜਦੋਂ ਹਿੰਦੀ ਸਕ੍ਰਿਪਟ ਹੈ, ਪਤਾ ਨਹੀਂ ਸਿੱਖ ਕਿਉਂ ਆਪਣੀ ਇਸ ਦੇ ਉੱਤੇ, ਲਿਪੀ ਦੇ ਉੱਤੇ ਜ਼ੋਰ ਦੇਣਾ ਚਾਹੁੰਦੇ ਨੇ। ਫਿਰ ਅੰਮ੍ਰਿਤ ਛਕ ਕੇ ਜ਼ਾਹਰ ਹੈ ਸਿੰਘ ਜਾਂ ਸਿੰਘਣੀ ਉਹ ਕਿਰਪਾਨਧਾਰੀ ਹੁੰਦਾ ਹੈ, ਉਹਨੂੰ ਕਿਰਪਾਨ ਨਾਲ ਵੀ ਬੜੀ ਪ੍ਰੋਬਲਮ ਸੀ, ਔਰਤਾਂ ਦੇ ਤਾਂ ਖਾਸ। ਸੋ ਉਸ ਦੇ ਜੇ ਤੁਸੀਂ ਇਹ ਸਾਰਾ ਕੁਝ ਦੇਖੋਗੇ, ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਹੈ ਕਿ ਸਿੱਖ ਲੀਡਰਸ਼ਿਪ ਨੂੰ, ਕਿਉਂਕਿ ਗਾਂਧੀ ਨੇ ਕੋਈ ਇਸ ਕਿਸਮ ਦਾ ਲੁਕੋਇਆ ਨਹੀਂ ਹੈ। ਈਵਨ ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ, ਜਿਵੇਂ ਮੈਂ ਕਿਹਾ ਵੀ ਖਿਲਾਫਤ ਮੂਵਮੈਂਟ ਦਾ ਉਹਨੇ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ, ਉੱਥੇ ਪਹੁੰਚ ਗਿਆ ਗਾਂਧੀ ਕੁਛ ਮਹੀਨੇ 2 ਮਹੀਨੇ ਬਾਅਦ। ਔਰ ਜਿੱਥੇ ਉਹਨੇ ਜਿਹੜਾ ਆਪਣਾ ਹਿੰਸਾ ਦਾ ਪੜ੍ਹਿਆ ਕਿ ਵੀ ਮੰਤਰ, ਨਾਲ ਹੀ ਉਹਨੇ ਕਿਹਾ ਵੀ ਇਹ ਸਿੱਖ ਆਪਣੀ ਤਾਕਤ ਜਿਹੜੀ ਹੈ ਦੇਸ਼ ਨੂੰ ਆਜ਼ਾਦ ਕਰਾਉਣ ਵੱਲ ਲਾਣ, ਇਹ ਜਿਹੜੇ ਪੁਜਾਰੀ ਨੇ ਜਾਂ ਮਹੰਤ ਜਾਂ ਦੂਜੇ, ਉਹਨਾਂ ਦੇ ਹੱਕ 'ਚੋਂ ਰਾਦਰ ਉਹਦੇ ਪ੍ਰਭਾਵ ਥੱਲੇ ਹੀ ਜਿਹੜਾ ਲਾਲਾ ਲਾਜਪਤ ਰਾਏ, ਉਹ ਤਾਂ ਮਹੰਤ ਨਰੈਣ ਨੂੰ ਸਪੋਰਟ ਕਰਨ ਵਾਲਾ ਸੀ, ਪੈਸੇ ਉਹਨਾਂ ਤੋਂ ਖਾਣ ਵਾਲੇ ਸੀਗੇ ਸਾਰੇ। ਸੋ ਉਹ ਵੀ ਗਾਂਧੀ ਨੇ ਅਪੋਜ਼ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਪ੍ਰੋਮਿਸਿਸ ਦੀ ਗੱਲ ਹੁੰਦੀ ਆ, 1929 ਰਾਵੀ ਦੇ ਕੰਢੇ ਜਿਹੜਾ ਕਾਂਗਰਸ ਦਾ ਪਹਿਲਾ ਸੈਸ਼ਨ, ਜਿਹਦੇ 'ਚ ਪਹਿਲੀ ਵਾਰ ਕਾਂਗਰਸ ਨੇ ਆਜ਼ਾਦ ਹਿੰਦੁਸਤਾਨ ਦੀ ਗੱਲ ਕੀਤੀ, ਕਿਉਂਕਿ 1885-86 ਤੋਂ ਜਦੋਂ ਕਾਂਗਰਸ ਨੂੰ ਸਰ ਹਿਊ ਰੂਜ਼ ਨੇ ਫਾਊਂਡ ਕੀਤਾ, ਅੰਗਰੇਜ਼ ਸੀ, ਉਹ ਡੋਮੀਨੀਅਨ ਸਟੇਟਸ ਚਾਹੁੰਦੇ ਸੀ ਕਿ ਵੀ ਅੰਗਰੇਜ਼ ਰਹਿਣ ਇੱਥੇ ਪਰ ਸਾਨੂੰ ਅੰਦਰੂਨੀ ਆਜ਼ਾਦੀ ਦਿੱਤੀ ਜਾਏ। ਤੇ 1929 ਦੇ ਵਿੱਚ ਉਹਨਾਂ ਨੇ ਮੁਕੰਮਲ ਰਾਵੀ ਦੇ ਕੰਢੇ ਤੇ ਆਜ਼ਾਦੀ ਦੀ ਗੱਲ ਕੀਤੀ। ਹੁਣ ਉਸ ਪੀਰੀਅਡ 'ਚ ਕਿਉਂਕਿ ਅਕਾਲੀ ਲੀਡਰ ਉਦੋਂ ਤੱਕ ਥੋੜ੍ਹੇ ਬਹੁਤ, ਖਾਸ ਤੌਰ 'ਤੇ ਖੜਕ ਸਿੰਘ, ਇਹ ਬਦਜ਼ਨ ਹੋ ਚੁੱਕੇ ਸੀ, ਕਿਉਂਕਿ ਜਵਾਹਰ ਲਾਲ ਨਹਿਰੂ ਦੇ ਪਿਓ ਮੋਤੀ ਲਾਲ ਨਹਿਰੂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਹਨੂੰ ਮੋਤੀ ਲਾਲ ਨਹਿਰੂ ਰਿਪੋਰਟ ਕਿਹਾ ਜਾਂਦਾ ਹੈ। ਝੰਡੇ ਦਾ ਰੌਲਾ ਵੀ ਚੱਲ ਰਿਹਾ ਸੀ ਕਿ ਝੰਡੇ 'ਚ ਕਿਹੜੇ ਮਜ਼ਹਬ ਦਾ ਕਿਹੜਾ ਰੰਗ ਹੋਏ, ਪਰ ਉਸ ਰਿਪੋਰਟ ਦੇ ਵਿੱਚ ਸਿੱਖਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ ਸੀ। ਔਰ ਇਸ ਕਰਕੇ ਅਕਾਲੀਆਂ ਨੇ ਜਿਹੜਾ ਉਹ ਆਪਣਾ ਸੈਸ਼ਨ ਲਾਹੌਰ ਦੇ ਵਿੱਚ ਰੱਖਿਆ, ਕਾਂਗਰਸ ਨੇ ਆਪਣਾ ਰੱਖਿਆ ਹੋਇਆ ਸੀ। ਔਰ ਉਸ ਵੇਲੇ ਸ਼ਾਇਦ ਗਾਰਡੀਅਨ ਜਿਹੜੀ UK ਤੋਂ ਛਪਦੀ ਅਖਬਾਰ ਹੈ, ਉਦੋਂ ਵੀ ਛਪਦੀ ਸੀ, ਉਹਨੇ ਰਿਪੋਰਟ ਕੀਤਾ, ਉਹਨੇ ਕਿਹਾ ਵੀ ਸਿੱਖਾਂ ਦੇ ਜਲਸੇ ਦੇ ਸਾਹਮਣੇ ਕਾਂਗਰਸ ਦੀ ਗੈਦਰਿੰਗ ਜਲਸੀ ਲੱਗਦੀ ਸੀ। ਲੱਖਾਂ ਸਿੱਖ ਜਿਹੜੇ ਨੇ ਉਹ ਉਸ ਦੇ ਵਿੱਚ ਆਏ
ਔਰ ਉਹਨਾਂ ਨੇ ਦੱਸ ਦਿੱਤਾ ਕਿ ਭਾਈ ਕਿੰਨਾ ਬੋਲਬਾਲਾ ਹੈ ਸਿੱਖਾਂ ਦਾ, ਅਕਾਲੀਆਂ ਦਾ। ਬਿਲਕੁਲ। ਔਰ ਇਹ ਗੱਲ ਮੋਤੀ ਲਾਲ ਨਹਿਰੂ, ਗਾਂਧੀ, ਨਹਿਰੂ ਇਹਨਾਂ ਨੇ ਰਿਅਲਾਈਜ਼ ਕਰ ਲਈ ਕਿ ਵੀ ਇਹ ਤਾਂ ਇਹਨਾਂ ਤੋਂ, ਸਿੱਖਾਂ ਤੋਂ ਬਿਨਾਂ ਤਾਂ ਅਸੀਂ ਕਾਸੇ ਜੋਗੇ ਨਹੀਂ ਹੈ। ਅਗਲੇ ਦਿਨ ਗਾਂਧੀ, ਨਹਿਰੂ, ਦੂਜੇ ਉਹਨੂੰ ਬਾਬਾ ਖੜਕ ਸਿੰਘ ਦੇ ਘਰ ਮਿਲਣ ਆਏ। ਬਾਬਾ ਖੜਕ ਸਿੰਘ ਬਹੁਤ ਵੱਡੀ ਸ਼ਖਸੀਅਤ ਸੀ, ਉਹਨਾਂ ਨੂੰ ਇਤਿਹਾਸ ਦੇ ਵਿੱਚ ਸਿੱਖਾਂ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਹੈ। ਔਰ ਉਹ ਬਾਹਰ ਵੀ ਨਹੀਂ ਆਏ ਲੈਣ ਲਈ, ਅੰਦਰ ਆਏ। ਔਰ ਉਸ ਪੀਰੀਅਡ ਜਿਹੜਾ ਗਾਂਧੀ ਦਾ ਬਿਆਨ ਹੈ, ਕਿਉਂਕਿ ਆਲਰੇਡੀ ਮੋਤੀ ਲਾਲ ਨਹਿਰੂ ਰਿਪੋਰਟ ਤੇ ਬੇਸਡ ਫਿਊਚਰ ਦੇ ਕਨਸਟੀਟਿਊਸ਼ਨ ਦੀ ਗੱਲ ਚੱਲ ਰਹੀ ਸੀ, ਉਹਦੇ ਵਿੱਚ ਗਾਂਧੀ ਨੇ ਕਿਹਾ ਔਨ ਰੈਕਰਡ ਕਿ no constitution in India will be accepted which won't be acceptable to the Sikhs। ਕਿ ਕੋਈ ਸੰਵਿਧਾਨ ਨਹੀਂ ਮੰਨਿਆ ਜਾਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਅੱਛਾ। 1931 2-3 ਸਾਲ ਬਾਅਦ ਜਦੋਂ ਰਾਉਂਡ ਟੇਬਲ ਕਾਨਫਰੰਸਿਸ ਜਿਹੜੀਆਂ ਲੰਡਨ 'ਚ ਹੋਈਆਂ ਤੇ ਗਾਂਧੀ ਜਾ ਰਿਹਾ ਸੀ, ਉਦੋਂ ਸੀਸਗੰਜ ਦਿੱਲੀ ਦੇ ਵਿੱਚ ਖਲੋ ਕੇ ਉਹਨੇ, ਗਾਂਧੀ ਨੇ ਇਹ ਕਿਹਾ ਕਿ ਸਿੱਖ ਯਕੀਨ ਕਰਨ, ਇਹ ਵਿਟਨੈਸ ਮੈਂ ਰੱਬ ਦੇ ਔਰ ਤੁਹਾਡੇ ਵਿਚਾਲੇ, ਕਿ ਸਿੱਖਾਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਕੋਈ ਬੇਇਨਸਾਫੀ ਨਹੀਂ ਹੋਏਗੀ, ਕੋਈ ਸੰਵਿਧਾਨ ਸਿੱਖਾਂ ਦੀ ਮਰਜ਼ੀ ਤੋਂ ਬਿਨਾਂ ਮਨਜ਼ੂਰ ਨਹੀਂ ਹੋਏਗਾ। ਔਰ ਜੋ ਲੋਲੋ ਪੋਪੋ ਨੇ ਕੀਤਾ, ਇੱਕ ਮਧੂਸੂਦਨ ਸਿੰਘ ਬੇਦੀ ਸੰਗਤ ਦੇ ਵਿੱਚ ਖਲੋ ਗਿਆ, ਉਹਨੇ ਕਿਹਾ ਜੀ ਅੱਜ ਤੁਸੀਂ ਗੱਲਾਂ ਕਰ ਰਹੇ ਹੋ, ਕੱਲ ਨੂੰ ਜੇ ਤੁਸੀਂ ਮੁੱਕਰ ਗਏ ਤੇ ਗਾਂਧੀ ਦੇ ਲਫ਼ਜ਼ ਨੇ ਔਨ ਰੈਕਰਡ, ਕਹਿੰਦੇ ਫਿਰ ਸਿੱਖਾਂ ਦੇ ਕੋਲ ਕਿਰਪਾਨ ਹੈ, ਤੁਹਾਡੇ ਗੁਰੂ ਨੇ ਦਿੱਤੀ ਹੋਈ ਹੈ ਤੁਹਾਨੂੰ, ਫਿਰ ਜਸਟੀਫਾਈਡ ਹੋਏਗਾ ਵੀ ਤੁਸੀਂ ਉਸ ਦੇ ਲਈ ਜਿਹੜਾ ਹੈ ਉਹ ਆਵਾਜ਼ ਚੁੱਕੋ। ਹੁਣ ਇਹ ਸਾਰੇ ਦੇ ਚਲਦਿਆਂ ਅਸੀਂ ਜਦੋਂ ਇਸ ਪਿਛੋਕੜ ਦੇ ਵਿੱਚ ਗੱਲ ਕਰ ਰਹੇ, ਫਿਰ ਵੀ ਕਿਉਂਕਿ RSS ਜਿਸ ਨੂੰ ਡਾਕਟਰ ਹੈਡਗਵੇਅਰ ਨੇ ਫਾਊਂਡ ਕੀਤਾ, 100 ਸਾਲ ਹੋ ਗਏ ਨੇ 1925 ਦੇ ਵਿੱਚ, ਸਾਵਰਕਰ ਜਿਹਨੇ 1923 ਦੇ ਵਿੱਚ ਆਲਰੇਡੀ ਜਿਹੜੀ ਹੈ ਉਹ ਟੂ ਨੇਸ਼ਨ ਔਰ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਮੁਸੋਲਨੀ ਔਰ ਨਾਜ਼ੀ ਤਰਜ਼ ਦੇ ਉੱਤੇ ਉਹਨਾਂ ਦਾ ਨਾਲ ਸਲੂਕ ਕਰਨ ਦੀ ਗੱਲ ਕੀਤੀ ਹੋਈ ਸੀ। ਇਸ ਸਾਰੇ ਪਿਛੋਕੜ ਦੇ ਵਿੱਚ ਗਾਂਧੀ ਨੇ, ਔਰ ਈਵਨ ਮਦਨ ਮੋਹਨ ਮਾਲਵੀਆ ਜਿਹੜਾ ਵੱਡਾ ਲੰਡਨ ਰਿਟਰਨਡ ਵਕੀਲ ਸੀ, ਉਹ ਵੀ ਕਾਂਗਰਸ ਦਾ ਹਿੱਸਾ ਸੀ, ਉਹ ਵੀ ਕਾਂਗਰਸ ਛੱਡ ਗਿਆ ਕਿ ਵੀ ਗਾਂਧੀ ਬੜੀ ਸਲੋਲੀ ਚੱਲ ਰਿਹਾ ਹਿੰਦੂਤਵਾਦ ਦੇ ਉੱਤੇ। ਹਿੰਦੂ ਮਹਾਸਭਾ ਮਦਨ ਮੋਹਨ ਮਾਲਵੀਆ ਨੇ ਫਾਊਂਡ ਕੀਤੀ, ਜਿਹਨੇ ਬਨਾਰਸ ਹਿੰਦੂ ਯੂਨੀਵਰਸਿਟੀ ਬਣਾਈ, ਔਰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਸਾਇੰਸ ਕੇ ਟੈਕਨੋਲੋਜੀ ਕਿਹੜੇ ਬਲਾਕ ਦਾ ਨੀਂਹ ਪੱਥਰ ਸੰਤਤਰ ਸਿੰਘ ਮਸਤੂਆਣੇ ਵਾਲੇ ਤੋਂ ਰਖਵਾਇਆ, ਔਰ ਬਹੁਤ ਸਾਰੇ ਪੈਸੇ ਜਿਹੜੇ ਨੇ ਮਹਾਰਾਜਾ ਪਟਿਆਲਾ ਔਰ ਜੀਂਦ ਔਰ ਨਾਭਾ ਔਰ ਇਹਨਾਂ ਤੋਂ ਲਏ। ਹੁਣ ਇਹ ਸਾਰਾ ਮੈਂ ਇਸ ਲਈ ਦੁਹਰਾ ਰਿਹਾ ਕਿਉਂਕਿ ਨਵੀਂ ਜਨਰੇਸ਼ਨ ਨੂੰ ਸ਼ਾਇਦ ਅਹਿਸਾਸ ਨਾ ਹੋਏ, ਔਰ ਇਸ ਕਿਸਮ ਦੀ ਹਿਸਟਰੀ ਕੰਸੋਲੀਡੇਟਡ ਫਾਰਮ 'ਚ ਕਿਤੇ ਮਿਲਦੀ ਵੀ ਨਹੀਂ ਹੈ। ਲੇਕਿਨ ਗਾਂਧੀ ਨੇ ਸ਼ੰਕਰਾਚਾਰੀਆ ਤੋਂ ਬਾਅਦ ਹਿੰਦੂ ਥਾਟ ਨੂੰ ਫਾਈਨਲ ਲਿਆਂਦਾ। ਉਹਦਾ ਰਾਮ ਰਾਜ ਉਹੀ ਸੀ ਜੋ ਅੱਜ ਮੋਦੀ ਐਂਡ ਕੰਪਨੀ ਕਰ ਰਹੇ ਨੇ। ਸਿਰਫ ਇਹ ਸਲੋ ਪੋਇਜ਼ਨਿੰਗ ਤੇ ਇੱਕ ਜਿਹੜੀ ਆ ਉਹ ਸਿੱਧੇ ਤੌਰ ਤੇ ਸਿਰ ਵੱਢਣ ਵਾਲਾ ਕੰਮ ਹੁੰਦਾ। ਇਹਨਾਂ ਕੀ ਫਰਕ ਸੀ। ਕਿਲਿੰਗ ਉਹਦੇ ਮਨ 'ਚ ਵੀ ਗਾਂਧੀ ਦੇ ਸਭ ਨੂੰ ਜਿਹੜਾ ਉਹ ਸਮੇਟ ਕੇ ਜਿਹੜਾ ਉਹ ਹਿੰਦੂਤਵਾ ਦੇ ਉਹ ਸਮੁੰਦਰ 'ਚ ਡੋਬਣਾ ਸੀ। ਔਰ ਜਦੋਂ ਅਸੀਂ RSS ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਬੇਸ਼ੱਕ ਨਥੂਰਾਮ ਗੋਡਸੇ ਜਿਹੜਾ ਸਾਵਰਕਰ ਦੇ ਨਾਲ ਦਾ ਸਾਥੀ ਸੀ, ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਰਿਹਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਜਦੋਂ RSS ਤੇ ਪਹਿਲੀ ਵਾਰ ਬੈਨ ਲੱਗਾ 47 ਤੋਂ ਬਾਅਦ, ਪਟੇਲ ਦੀਆਂ ਲਿਖਤਾਂ ਨੇ, ਹੋਮ ਮਿਨਿਸਟਰ ਪਟੇਲ ਸੀ, ਉਹਨੇ RSS ਨੂੰ ਜ਼ਿੰਮੇਵਾਰ ਦੱਸਿਆ ਕਿ ਨਫ਼ਰਤ ਫੈਲਾ ਰਹੇ ਨੇ। RSS ਨੇ ਗਾਂਧੀ ਦੇ ਮਾਰੇ ਜਾਣ ਤੇ ਮਠਿਆਈਆਂ ਵੰਡੀਆਂ ਔਰ ਦੂਸਰਾ ਸਾਰਾ ਹੋਇਆ। ਸੋ ਇਸ ਸਾਰੇ ਕੌਂਟੈਕਸਟ ਦੇ ਚੱਲਦੇ ਆ ਉਹੀ RSS ਜਿਹੜਾ 47 ਤੋਂ ਬਾਅਦ 3 ਵਾਰ ਬੈਨ ਹੋਇਆ ਭਾਰਤ ਦੇ ਵਿੱਚ, ਗਾਂਧੀ ਦੇ ਮਰਡਰ ਤੋਂ ਬਾਅਦ ਔਰ ਐਮਰਜੈਂਸੀ ਦੇ ਵੇਲੇ ਔਰ ਬਾਬਰੀ ਮਸਜਿਦ ਢਾਏ ਜਾਣ ਤੋਂ ਬਾਅਦ ਅਗੇਨ ਜਿਹੜਾ। ਔਰ RSS ਦਾ ਮੁਖੀ ਮੋਹਨ ਭਾਗਵਤ ਜਿਹੜਾ ਬੜੇ ਮਾਣ ਨਾਲ ਕਹਿੰਦਾ ਜੀ ਅਸੀਂ ਕਿਤੇ ਰਜਿਸਟਰੇਸ਼ਨ ਨਹੀਂ ਹੋਈ ਸਾਡੀ, ਕੋਈ ਸਾਡੀ ਮੈਂਬਰਸ਼ਿਪ ਨਹੀਂ ਹੈ, ਕੋਈ ਬੈਂਕ ਅਕਾਊਂਟ ਨਹੀਂ, ਲੇਕਿਨ ਨਾਲ ਉਹ ਕਹਿੰਦੇ ਨੇ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਹੈ, ਸਭ ਤੋਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਅੰਨਾ ਪੈਸਾ, ਅੰਨੀ ਭੀੜ ਇਕੱਠਾ ਕਰਨ ਦਾ ਔਰ ਪੂਰਾ ਮੁਲਕ ਜਿਹੜਾ ਉਹਨੂੰ ਯਰਗਮਾਲ ਬਣਾਇਆ ਹੋਇਆ। ਔਰ ਜਿੱਥੇ ਕਿ ਇੰਡੀਅਨ ਸਟੇਟ ਆਪਣੇ ਤੌਰ ਦੇ ਉੱਤੇ ਲੌਬਿੰਗ ਫਰਮਾਂ ਇੱਥੇ ਹਾਇਰ ਕਰਦੀ ਹੈ, ਕੀਤੀਆਂ ਹੋਈਆਂ ਨੇ, RSS ਨੇ ਕੁਝ ਸਮਾਂ ਪਹਿਲਾਂ ਚੁੱਪ-ਚੁਪੀਤੇ ਜਿਹੜੀ ਹੈ ਇੱਕ ਬੜੀ ਪਾਵਰਫੁਲ ਲੌਬਿੰਗ ਫਰਮ ਜਿਹੜੀ ਸਕੇਅਰ ਪੈਟਰਨ ਬੌਗਸ, ਜਿਹੜੀ ਜਿਸ ਨੂੰ 3.5 ਕੇ $4 ਲੱਖ ਦੇ ਉੱਤੇ ਹਾਇਰ ਕੀਤਾ RSS ਨੇ।
ਔਰ ਅੱਗੇ ਇੱਕ ਫਰੰਟਮੈਨ ਰੱਖਿਆ ਹੈ, ਉਸ ਦਾ ਵੀ ਨਾਮ ਪਤਾ ਹੈਗਾ। ਲੇਕਿਨ ਜਿਹੜਾ ਇਹਨਾਂ ਦਾ ਇਹ ਸਾਰਾ ਪਾਰਟ ਸੀ ਦਾ ਭਾਂਡਾ ਭੰਨਿਆ ਪ੍ਰਿਜ਼ਮ ਨਾਂ ਦੀ ਪਬਲੀਕੇਸ਼ਨ ਹੈ ਉਹਨਾਂ ਨੇ, ਔਰ ਨਤੀਜੇ ਦੇ ਤੌਰ ਤੇ ਸਾਹਮਣੇ ਆਇਆ ਕਿ ਉਹ ਤਾਂ ਫਾਰਾ ਦੇ ਥੱਲੇ ਜਿਹੜੀ ਹੈ ਉਹ ਰਜਿਸਟਰਡ ਵੀ ਨਹੀਂ ਹੈ। ਜਿਹੜੇ ਫਾਰਾ ਹੈ ਕਿ ਫੋਰਨ ਏਜੰਟ ਰੈਗੂਲੇਸ਼ਨ ਐਕਟ ਅਮਰੀਕਾ ਦਾ, ਕਿ ਜੇ ਤੁਸੀਂ ਕਿਸੇ ਮੁਲਕ ਜਾਂ ਕਿਸੇ ਹੋਰ ਥਾਂ ਦੇ ਇੰਟਰਸਟ ਦੇ ਲਈ ਲੌਬੀ ਕਰਨੀ ਹੈ ਤੇ ਤੁਹਾਨੂੰ ਰਜਿਸਟਰ ਹੋਣਾ ਪੈਂਦਾ। ਸੋ ਜਿਉਂ ਹੀ ਇਹ ਹੋਇਆ, RSS ਨੇ ਪਹਿਲਾਂ ਤਾਂ ਉਹਨਾਂ ਦੇ ਸਪੋਕਸਮੈਨ ਨੇ ਕਿਹਾ ਜੀ ਅਸੀਂ ਤਾਂ ਕੋਈ ਲੌਬੀ ਫਰਮ ਨਹੀਂ ਹਾਇਰ ਕੀਤੀ ਹੋਈ। ਹਫ਼ਤੇ ਬਾਅਦ ਜਿਹੜੀ ਉਹਨਾਂ ਦੀ ਪਬਲੀਕੇਸ਼ਨ ਹੈ ਆਰਗੇਨਾਈਜ਼ਰ, ਉਹਨਾਂ ਨੇ ਮੰਨ ਲਿਆ, ਉਹਨਾਂ ਨੇ ਕਿਹਾ ਜੀ ਹਾਂ ਕੀਤੀ ਹੈ। ਹੁਣ ਜਦੋਂ ਇਹ ਫਿਰ ਸਾਰੇ ਇੱਥੇ, ਹੁਣ ਇਹ ਬੜੀ ਰੈਪਿਊਟਿਡ ਸਕੁਆਇਰ ਪੈਟਰਨ ਬੌਗਸ ਲੌਬਿੰਗ ਫਰਮ ਹੈ, ਉਹਨਾਂ ਨੂੰ ਲੱਗਾ, ਉਹਨਾਂ ਨੂੰ ਡੀਲਿਸਟ ਕੀਤਾ, ਸਾਰਾ ਮੈਂਡੇਟ ਬਦਲਿਆ, ਦੁਬਾਰਾ ਜਿਹੜੀ ਉਹਨਾਂ ਨੇ ਫਾਈਲ ਕੀਤੀ। ਔਰ ਅੱਜ ਪਿਛਲੇ ਕੱਲ੍ਹ ਦੀ ਜਨਵਰੀ 29 ਦੀ ਖਬਰ ਹੈ, ਪਿਛਲੇ ਕੱਲ੍ਹ ਦੀ, ਉਹਨਾਂ ਦੀ ਪ੍ਰਿਜ਼ਮ ਨੇ ਆਪਣੀ ਲੀਡ ਸਟੋਰੀ ਬਣਾਈ ਹੈ, ਇੰਡੀਆਜ਼ ਲਾਰਜੈਸਟ ਫਾਰ ਰਾਈਟ ਹਿੰਦੂ ਆਰਗੇਨਾਈਜੇਸ਼ਨ ਐਂਡਸ ਕਾਂਗਰੈਸ਼ਨਲ ਲੌਬਿੰਗ ਕੈਂਪੇਨ ਇਨ US। ਉਹਨਾਂ ਨੇ ਉਸ ਨੂੰ ਐਕਸਪੋਜ਼ ਹੋ ਗਏ। ਫਿਰ ਉਹਦਾ ਕਿ ਸਕੁਆਇਰ ਪੈਟਰਨ ਬਾਕਸ ਦਾ ਫਰਮ that lobbied on behalf of ਰਾਸ਼ਟਰੀ ਸਵਯੰ ਸੇਵਕ ਸੰਘ last year terminated the campaign weeks after a PRISM investigation detailed the RSS lobbying। ਕਿ ਵੀ ਜਦੋਂ ਪ੍ਰਿਜ਼ਮ ਨੇ ਐਕਸਪੋਜ਼ ਕੀਤਾ, ਸੋ ਮੈਂ ਘੜੀ ਵੱਲ ਦੇਖ ਰਿਹਾ, ਇਹ ਮੈਂ ਆਰਟੀਕਲ ਡਿਸਕਸ ਕਰਨਾ ਚਾਹੁੰਦਾ ਸੀ ਡੀਟੇਲਸ, ਪਰ ਇਹ ਇਹਦਾ ਲੁਬੇ ਲੁਬਾਬ ਹੈ। ਜਿਹੜੇ ਵੀ ਕੋਈ ਵੀਰ ਭੈਣਾਂ ਇੰਟਰਸਟਿਡ ਨੇ ਉਹ ਪ੍ਰਿਜ਼ਮ ਦੇ ਵੈਬਸਾਈਟ ਤੋਂ ਜਾ ਕੇ ਸਟੋਰੀ ਨੂੰ ਪ੍ਰਿੰਟ ਕਰ ਸਕਦੇ ਨੇ। ਔਰ ਇਸ ਦਾ ਜਿਹੜਾ ਉਨਵਾਨ ਹੈ ਇਸ ਸਟੋਰੀ ਦਾ, ਇੰਡੀਆਜ਼ ਲਾਰਜੈਸਟ ਫਾਰ ਰਾਈਟ ਹਿੰਦੂ ਆਰਗੇਨਾਈਜੇਸ਼ਨ ਐਂਡਸ ਕਾਂਗਰੈਸ਼ਨਲ ਲੌਬਿੰਗ ਕੈਂਪੇਨ ਇਨ US। ਸੋ ਅਮਰੀਕਨ ਲਾਅ ਦੇ ਨਾਲ ਜੋ ਫਰਾਡ ਕਰ ਰਹੇ ਸੀ, ਜਿਹੜੀ ਹਿੰਦੂ ਫਾਊਂਡੇਸ਼ਨ ਜਿਹੜੀ ਕੈਲੀਫੋਰਨੀਆ ਬੇਸਡ ਹੈ ਔਰ ਜਿਨ੍ਹਾਂ ਨੇ ਕਾਸਟ ਡਿਸਕ੍ਰਿਮੀਨੇਸ਼ਨ ਦਾ ਵਿਰੋਧ ਕੀਤਾ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਮਾਮਲੇ 'ਚ ਗਵਰਨਰ ਨੂੰ ਪੈਸੇ ਦੇ ਕੇ ਜਿਹੜਾ ਉਹ ਵੀਟੋ ਕਰਾਇਆ, ਇਹ ਉਹੀ ਸਾਰਾ ਗਰੁੱਪ ਹੈ। ਔਰ ਇਹ ਜਿਹੜੀ ਬੈਕਡੋਰ ਕੈਂਪੇਨ ਇਹ ਕਰਨਾ ਚਾਹੁੰਦੇ ਸੀ RSS ਬਾਰੇ ਕਾਂਗਰਸ ਸੈਨੇਟ ਦੇ ਨਾਲ, ਇਹ ਇਸ ਦਾ ਜਿਹੜਾ ਉਹ ਐਂਡ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।